ਬੋਲੋ ਨਾ ਉਹ ਤੁਸੀਂ तस्वीर लुहाने जे ना ਉਹ ਤੇ ਵਿੱਚ ਬੋਲਣਾ ਵੀ ये जना बाबा हज़ार शाह बादशाह का हुजरा शरीफ है वो सामने उत्थे जग पर्दा दिता जी जिन्हें राह ने हज़ार इतने बात करता इतने बैठ के बात की ਮਕਾਨ ਵੀ ਉਹਨਾਂ ਦੇ ਇੱਥੇ ਸੀ उन्होंने मकान हाफसाबाद में जिले का ਅੱਛਾ और तहसील हाफसाबाद से जरा बन गया फिर मत्ते के जरा पिंड है रसूलपुर का 4-5 किलोमीटर मत्ते के वाले आप बाबे यात्रा जी मत्ते के वाले उतों आए ने उतों आगे चले गए इतने पहले हिंदुओं का बाबा रहता होंगे सी ਹਾਂਜੀ वो हिंदुओं के बाबे ने आके इतने बाबे यात्रा बली ने आके इतने मुकाम किया ਇਸ ਜਗ੍ਹਾ ਤੇ इस जगह से ਹਾਂਜੀ पहले हिंदुओं का बाबा रहता जो तलाब बनाया सी ਹਾਂਜੀ वो हिंदुओं के बाबे ने फिर जो बाबे हज़ार शाह साहब आए ने तो वो हिंदुओं बाबे ने कहा कि एक तो म्यान दे दो तलवारां नहीं पैंदियां ਹਾਂਜੀ इक्को ही पैंदी है ਹਾਂਜੀ बाबे ने कहा इक्को पवेगी फिर उन्हें करो ਹਾਂਜੀ एक रात रहे ने बाबा हज़ार शाह वाली तो वो हिंदुओं का बाबा ਹਾਂਜੀ इकट्ठे दूसरे दिन हिंदुओं के बाबे ने जवाब दे तो उन्हें तो मेरे लगा जगह बनाओ अपने हिंदुओं के ਹਾਂਜੀ ते इस मैंने जाना ਹਾਂਜੀ हिंदुओं की जगह फिर वो परले पासे आके तो मंगी तो बनावे दी सी हुकूमत बनावे दिता सी हिंदुओं ने अपने बाबे ने ਹਾਂਜੀ फिर बाबा जी इतने रहे तो जिंदगी रही इतों पर्दा किया तो फिर उत्थे जाके दफन हो गए फिर उस तो बाद विच पाकिस्तान बन गया 24 साल बाद ਹਾਂਜੀ बाबे ने पर्दा करन तो ਪਾ- 24 ਅੱਛਾ, ਸਾਲ ਪਾਕਿस्ਤਾਨ ਬਣਨ ਤੋਂ ਬਾਅਦ 24 ਸਾਲ ਬਾਅਦ नहीं, ਬਹੁਤ ਹੋਏ पहलों ਪਹਿਲੇ ਪਹਿਲੇ हाँ जी पहले मतलब बाबे ने बहुत पहले पाकिस्तान ਬਾਅਦ ਚ ਬਣੀ ਸੀ ਅੱਛਾ असी इंडिया तो आए ਅੱਛਾ इंडिया तो से आ गए आप साढ़े यूनिटा कुआली ਹਾਂਜੀ तो साढ़े वो दो कनाल यूनिट आ गए साढ़े अस यूनिट को आए अच्छे रहते होंगे होंगे सारा बाबे ने आख्या मैं ये जगह बना ਜੀ ਇਹ ਅੱਗੇ ਤੋਂ ਜਗ੍ਹਾ बेबाद हो गई ਅੱਛਾ तो पाकिस्तान बनया तो जो है थोड़े पिंड के लोगों ने टैंकियां के मकान हाँ जी। सब ढा के ले गए ਹਾਂਜੀ ਅਸੀਂ ਆਏ ਜਿਸਲੇ ਤੇ ਫਿਰ ਉਸ ਤੋਂ ਬਾਅਦ ਆ ਕੇ ਬਾਬੇ ਦਾ ਪੋਤਰਾ ਬਾਬੇ ਦੀ ਆਸ਼ਾ ਦਾ ਮੇਲਾ ਕਰਾਉਣ ਆਉਂਦਾ ਸੀ ਉਤੋਂ ਹਾਂਜੀ ਆ ਬੋਰਡ ਦੇ ਥੱਲੇ ਬਹਿ ਕੇ ਮੇਰੇ ਬਾਪ ਕੋਲੋਂ ਮੰਗਿਆ ਬਾਬੇ ਦੀ ਆਸ਼ਾ ਦੇ ਪੋਤਰੇ ਨੇ ਹਾਂਜੀ ਇੱਕ ਬੱਚਾ ਖੁਦਾ ਵਾਸਤੇ ਬਣ ਗਿਆ ਹਾਂਜੀ ਮੇਰੇ ਬਾਪ ਨੇ ਕਿਹਾ ਵੀ ਮੀਆਂ ਜੀ ਸਾਹਿਬ ਮੇਰੇ ਬਾਪ ਨੂੰ ਪਤਾ ਸੀ ਬਾਬੇ ਦੀ ਆਸ਼ਾ ਦਾ ਪੋਤਰਾ ਹਾਂਜੀ ਮੇਰੇ ਬਾਪ ਨੇ ਕਿਹਾ ਮੀਆਂ ਜੀ ਸਾਰੇ ਤੁਹਾਡੇ ਹੀ ਨਹੀਂ ਹੋਣਗੇ ਲੈ ਲਓ ਜਿਹੜਾ ਲੈਣਾ ਹਾਂਜੀ ਉਹ ਬਾਬੇ ਨੇ ਕਹਿਣ ਲੱਗੇ ਠੀਕ ਹੈ ਜਿਉਂਦੇ ਨਾਲ ਇੱਕ ਮੇਰਾ ਬੱਚਾ ਬਣ ਗਿਆ ਹਾਂਜੀ ਉਹ ਲੈ ਲਓ ਨਹੀਂ ਉਹ ਨਹੀਂ ਲੈਣਾ ਉਹ ਲੈ ਲਓ ਨਹੀਂ ਉਹ ਨਹੀਂ ਲੈਣਾ ਉਹ ਲੈ ਲਓ ਕਿਹਨੂੰ ਖਾਏ ਕਿੰਨੇ ਬਾਬਿਆਂ ਦਾ ਲੈਣਾ ਖਿੱਚ ਕਰ ਹਾਂਜੀ ਤੇ ਮੈਂ ਕੁਰਾਨ ਪਾਕ ਪੜ੍ਹਿਆ ਵੀ ਸਾਂ ਮੈਂ 5ਵੀਂ ਜਮਾਤ ਵਿੱਚ ਕਿਤੋਂ ਮੈਂ ਸਕੂਲੇ ਵੀ ਪੜ੍ਹਿਆ ਸੀ ਮੈਨੂੰ ਫਿਰ ਬਾਬਿਆਂ ਨੇ ਪਸੰਦ ਕਰ ਲਿਆ ਤੇ ਅੱਧੇ ਦਿਨ ਬਾਬਿਆਂ ਦੀ ਇਹ ਕਹਿਣ ਲੱਗੇ ਪਰ ਦੇ ਹੈ ਕਿ ਉਹ ਦੇ ਜਿਹੜਾ ਕੁਰਾਨ ਪੜ੍ਹਿਆ ਹਾਂਜੀ ਮੈਂ ਕੁਰਾਨ ਪਾਕ ਵੀ ਪੜ੍ਹ ਲਿਆ ਸੀ ਹਾਂਜੀ ਅਬੇ ਇਹ ਕਿਹੜੇ ਸੰਨ ਦੀ ਗੱਲ ਹੈ ਹਾਂਜੀ ਕਿਹੜੇ ਸੰਨ ਦੀ ਗੱਲ ਹੈ? ਮੈਂ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਤੁਸੀਂ ਇੱਥੇ ਸਕੂਲੋਂ ਪੜ੍ਹਿਆ ਹੈ ਉਦੋਂ ਕਿਹੜੇ ਮਾਸਟਰ ਸੀ ਮਾਸਟਰ ਰਹਿਮਤ ਅਲੀ ਰਾਮਤ ਬਾਅਦ ਚ ਆਇਆ ਹੈ 55 ਚ ਆਇਆ ਹੈ। ਉਹ ਉਦੋਂ ਦੀ ਮਗਾਲੇ ਮਾਸਟਰ ਜੀ ਮਾਸਟਰ ਰਾਮਤ ਜਦੋਂ ਆਇਆ ਹੈ ਮਾਸਟਰ ਇੱਕ ਹੁੰਦਾ ਸੀ ਦੁਲਾ ਖੱਡੀ ਉਹਨੂੰ ਆਉਂਦੇ ਖੱਡੀ ਮਾਸਟਰ ਯਾਦ ਮਾਸਟਰ ਯਾਦ ਮਾਸਟਰ ਸੈਦ ਮੁਹੰਮਦ ਹਾਂਜੀ। ਮਾਸਟਰ ਬੱਬਰ ਸ਼ਾਹ ਮਾਸਟਰ ਮਾਸਟਰ ਉਹ ਦੂਜਾ ਕਿੰਨਾ ਦੇ ਜਿਹੜਾ ਹੈ, ਉਹ ਮੇਰ ਮੇਰ ਹਾਂਜੀ ਇਹ ਜਿਹੜਾ ਪ੍ਰਾਇਮਰੀ ਸਕੂਲ ਚ ਸਨ ਉਹ ਇੱਕ ਕਾਹ ਹੋ ਰਹੀ ਸਨ ਮਾਸਟਰ ਮੇਰ ਜਿਹੜਾ ਸਾਡਾ ਉਹ ਵੀ ਉਸਤਾਦ ਰਿਹਾ ਮਾਸਟਰ ਖਿਆਲ ਸਾਡਾ ਉਹ ਵੀ ਉਸਤਾਦ ਰਿਹਾ ਮੇਰੇ ਵੀ ਉਹ ਸਾਰੇ ਉਸਤਾਦ ਨੇ ਮੈਂ ਵੀ ਉੱਥੇ ਪੜ੍ਹਿਆ ਮੈਂ ਮਾਸਟਰ 50 ਤੀਕਨ ਇੱਥੇ ਐਸ ਹਸਪਤਾਲ ਨਹੀਂ ਤਾਂ ਇਹਨਾਂ ਦਾ ਹਸਪਤਾਲ ਬਣਿਆ ਹੈ ਇੱਥੇ ਹੈ। ਮਾਸਟਰ ਜਦੋਂ ਰਾਮਤ ਆਏ ਨੇ ਨਾ ਉਦੋਂ ਅਸੀਂ ਰਾਤ ਇੱਥੇ ਰਹਿੰਦੇ ਸਾਂ ਇਮਤਿਹਾਨ ਦੇਣੀ ਸੀ ਤਿਆਰੀ ਕਰਨੀ ਰਾਤ ਨੂੰ ਅਸੀਂ ਇੱਥੇ ਹੀ ਰਹਿਣਾ ਇੱਥੇ ਠੀਕ ਹੈ ਉਹ ਜਦੋਂ ਜਿਹੜੇ ਸਾਲ ਆਏ ਨੇ ਨਾ ਉਸੇ ਸਾਲ ਅਸੀਂ 8ਵੀਂ ਦਾ ਇਮਤਿਹਾਨ ਦਿੱਤਾ ਅੱਛਾ ਉਹਨਾਂ ਸਾਨੂੰ ਪੜ੍ਹਾਇਆ ਠੀਕ ਬਸ ਅਸੀਂ ਉਹ ਮਾਸਟਰ ਹਾਂਜੀ। ਖੱਡੀ ਜਿਹੜਾ ਅੱਛਾ। ਹੁੰਦਾ ਸੀ ਹਾਂ। ਮਾਸਟਰ ਸਾਹਿਬ ਇੱਕ ਮਾਸਟਰ ਗੁਲਾਮ ਸਿੰਘ ਹੁੰਦਾ ਗੁਲਾਮ ਜੀ ਪਠਾਨ ਉਹ ਵੀ ਸਾਡਾ ਉਸਤਾਦ ਹੈ ਉਹ ਵੀ ਉਸਤਾਦ ਹੈ ਹਾਂਜੀ ਮਾਸਟਰ ਸੀ ਉਸ ਤੋਂ ਬਾਅਦ ਹਾਂ। ਮਾਸਟਰ ਬੱਬਰ ਸ਼ਾਹ ਫਾਰਸੀ ਦੇ ਉਰਦੂ ਸੁਣਾਉਂਦਾ ਸੀ ਉਹਦੇ ਵੀ ਅਸੀਂ ਸੀਗੇ। ਇੱਕ ਮਾਸਟਰ ਸੂਫੀ ਆਇਆ ਸੀ ਉਹਦੇ ਆਹੋ ਨਾਲ ਮੁਹੰਮਦ ਇਸਮਾਈਲ ਵਰਨਾ ਦਾ ਨਾਟੂਆਂ ਨੇ ਤੋਂ ਤੇ ਉੱਥੇ ਵੀ ਆਇਆ ਸੀ ਆਹੋ ਉਹ ਕਾਤਬ ਸੀ ਪਤਾਪੀ ਕਰਦਾ ਸੀ ਤੇ
ਬਸ ਉਹ ਮੈਨੂੰ ਫਿਰ ਅੱਛਾ ਤੁਹਾਨੂੰ ਬਣਾ ਲਿਆ ਉਹਨਾਂ। ਮੈਂ ਜਿਸਲੇ ਫਿਰ ਜਾ ਕੇ ਪੇਸ਼ ਹੋ ਗਿਆ ਉਹਨੇ ਮੈਨੂੰ ਬੈਠ ਕਰ ਲਿਆ, ਹਾਂਜੀ ਬੈਠ ਕਰਕੇ ਚਲੇ ਗਏ ਆਪਣੇ ਵਕਤ। ਸਿਲਸਿਲਾ ਕਿਹੜੇ ਹਾਂਜੀ। ਬੈਠ ਕਿਹੜੇ ਸਿਲਸਿਲੇ 'ਚ ਹੋਏ ਉਹਨਾਂ ਦਾ ਬਾਬੇ ਹੋਣਾ ਦਾ ਸਿਲਸਿਲਾ ਕਿਹੜਾ? ਹਾਂਜੀ ਬਾਬਾ ਦਾ ਕਾਗਜ਼ ਕਰਾਉਂਦੇ ਕਾਦਰੀ ਕਲੰਦਰ ਦੀ ਕਾਗਜ਼ ਕਰਾਉਂਦੇ ਸਿਸਟਰ ਉਹਨਾਂ ਹਾਂਜੀ। ਉਹ ਫਿਰ ਮੈਨੂੰ ਬੈਠ ਕਰਕੇ ਚਲੇ ਗਏ ਤੇ ਜਾ ਕੇ ਪਰਦਾ ਕਰ ਗਏ ਆਪਣੇ ਮੁਲਕ ਦੇ ਆਪਣੇ ਅੱਛਾ ਉਦੋਂ ਹੀ ਉਦੋਂ ਹੀ ਮੈਨੂੰ ਫਿਰ ਸੁਨੇਹਾ ਮਿਲਿਆ ਕਿ ਤੇਰਾ ਪੀਰ ਜਿਹੜਾ ਨੂੰ ਜੋ ਪੰਜਾਬੀ ਦੇ ਲੋਕ ਜਾਤਾ ਹੋ ਗਿਆ। ਹਾਂ ਹੁਣ ਤੇ ਹੱਕ ਹੋਇਆ ਕਹਿੰਦੇ ਨਾ ਸੀ ਇੰਡੀਆ ਦੇ ਜ਼ਮਾਨੇ ਕਹਿੰਦੇ ਵੀ ਫਲਾਣਾ ਬਣ ਗਿਆ। ਹਾਂਜੀ ਹਾਂਜੀ तो मेरे बाप ने मैंने ऐसा क्या पुत्र तेरा जरा पीर है ना वो फलाना तेरा पीर जो है वो बहुत हो गया वो तो फलाने दिन चली सवा ਹਾਂਜੀ मैं ना वो तो घर था रात को रोटी खाना था इशा वेले मैं ना रोजा कर लाया उठ के आ गया इतने मैं दस के गया थी ये बेबाद थी जगह आना थी कि ऐसे बाबा जी अच्छा ऐसे होता है ਹਾਂਜੀ उत्थे आना जो कुछ शिया पिटते ने ना मैंने तकलीफ होती है। ਹਾਂਜੀ ਹੁਣ ਤੇ ਉੱਥੇ ਸ਼ੀਆਂ ਨੇ ਕਬਜ਼ਾ ਕਰ ਲਿਆ। हाँ जी देखो जी वो अपनी बड़ी मौज कुछ नहीं करता फिर कोई अच्छा वो फिर बाबा जी अच्छा अच्छा होता ਇਹ ਅੱਛਾ ਇਹ ਵੇ ਕਿ ਬਾਬਾ ਯਾਸ਼ਾ ਹੋਰੀ ਜਿਹੜੇ ਸੀ ਜੱਟ ਸਨ। फिर मैं क्या करूँ कर लिया मैं को बाबा मैनू मरीज करके कि तू आप चला गया दुनिया तो ना मैं कुछ तेरे को मंगया ना तो मैं कुछ दिता ਹਾਂ मैं रोंदा कर ला मैं ताना मेरा देंदा मैं चला गया रात को जनाब अपने असं सौ गए ऐसे सुता माल तो वो रात भी खा गए फिर आ गए ਹਾਂਜੀ वही बाबा जी बैठ के ਹਾਂਜੀ ਹਾਂਜੀ मैं सापड़ा देखा कहना भी कहना घबराना रहना तेरे सब कुछ बड़ा कोई बड़ा कोई वो तो जुबान अपनी नाम वो नाम अलग ही है मतलब सब कुछ लग गया तो मार दी ਹਾਂਜੀ ਧੂਆਂ ਲੱਗ ਗਿਆ ਉਹਨੂੰ ਮਾਰਦੀ ਤੇ ਬੱਚਾ ਨੂੰ ਹੁੰਦਾ ਉਹਨੇ ਅੱਗੇ ਦੁਆ ਲੱਗ ਦੁਆ ਕਰਕੇ ਆ ਲੈਣ ਹਾਂਜੀ ਹਾਂਜੀ ਬਸ ਉਹ ਅੱਲਾਹ ਤਾਲਾ ਮਾਸ਼ਾ ਅੱਲਾਹ। ਕਰ ਦਿੰਦਾ। ਅੱਛਾ ਇਹ ਬਣਿਆ ਜਦੋਂ ਤੁਸੀਂ ਇਹਦੀ ਨੀਂਹ ਰੱਖੀ ਹੈ ਕਿ ਲਗਾ ਦੀ ਇਹ ਕਦੋਂ ਕਿੰਨੇ ਦਾ ਇਹ ਜਨਾਬ ਵਾਲਾ ਤੁਹਾਨੂੰ ਦੱਸਿਆ ਤੇ ਇਹਨੂੰ ਉਦੋਂ ਹੀ ਯਾਨੀ 55 57 ਦੀ ਗੱਲ ਹਾਂ ਹੋਈ। ਤੁਹਾਨੂੰ ਦੱਸਿਆ 40 42 ਸਾਲ ਹੋ ਗਏ ਹਾਂਜੀ ਨੇ। ਹਾਂਜੀ ਮੈਂ ਇਹਦਾ ਖਤਮ ਹੋ ਗਿਆ ਮੈਨੂੰ ਅੱਛਾ ਮੈਂ ਖਤਮ ਹੋਣਾ ਸਾਲ ਬਾਅਦ ਅੰਜੀ ਤੇ ਕੰਮ ਸਾਡੇ ਵੇਲੇ 'ਚ ਐਵੇਂ ਦੂਰੋਂ ਲੱਗਦਾ ਸੀ ਜਿਵੇਂ ਕੋਈ ਕਬਰ ਹੈ ਅਸਲ ਜਿਵੇਂ ਕਬਰ ਹੀ ਹੁੰਦੀ ਹੈ ਹਾਂਜੀ। ਤੇ ਇਹ ਹੁਣ ਤੇ ਮਾਸ਼ਾਅੱਲਾ ਇਹ ਬਣਿਆ ਜਿੱਥੇ ਤੁਸੀਂ ਹੁਣ ਵੀ ਜਿਹੜੇ ਰੰਗ ਮੈਨੂੰ ਲਾ ਕੇ ਕਾਬਜ਼ ਦੀ ਸ਼ਕਲ ਬਣਾ ਮੇਰੇ ਕੋਲ ਚੀਜ਼ ਕੋਈ ਨਹੀਂ ਸੁਣਦੀ ਹਾਂਜੀ ਮੈਂ ਸੜਕੇ ਤੇ ਨਿਕਲ ਗਈ ਸੀ ਕਿ ਜਿਹੜੇ ਰੋਡ ਨਾਲੇ ਕੱਚੇ ਕਰਕੇ ਹਾਂਜੀ ਤੇ ਮੈਂ ਇਹ ਨੀਆਂ ਭਰੀਆਂ ਕਰਦੇ ਫਿਰ ਬਾਅਦ ਚੋਂ ਮੇਰੇ ਕੋਲ ਤੇ ਇੰਨਾ ਖਰਚ ਵੀ ਕੋਈ ਨਹੀਂ ਹੋਇਆ ਫਿਰ ਆਪੇ ਹੀ ਕਰਾ ਲਿਆ ਇਹਨਾਂ ਨੇ ਜੋ ਤੁਸੀਂ ਲੰਘੇ ਤੁਸੀਂ 10 ਦਿੱਤੇ ਦੂਜਾ ਲੰਘਿਆ ਫਿਰ 20 ਦਿੱਤੇ ਹਾਂਜੀ ਉਹ ਇਸ ਤਰ੍ਹਾਂ ਕਰਦੇ ਫਿਰ ਇਹੋ ਜਿਹੀ ਢਾਂਚਾ ਖੜਾ ਹੋ ਗਿਆ ਹਾਂਜੀ ਹੁਣ ਆਪੇ ਕਿ ਬਹੁਤ ਜ਼ਿਆਦਾ ਆ ਕਿਤੇ ਹੋਰ ਵੀ ਤੁਹਾਡੇ ਵਰਗੇ ਬਾਦਸ਼ਾਹ ਵੀ ਕਿਸੇ ਨੂੰ ਖਾਲੀ ਦੇ ਦਿੱਤੇ ਉਹ ਮੇਲਾ ਵੀ ਕਰਾਉਂਦੇ ਮੇਲਾ ਪੰਜ ਚੱਕਰ ਨੂੰ ਲੱਗਦਾ ਪੰਜੀ ਚੇਤਰ ਨੂੰ ਉਹ ਮੇਲਾ ਵੱਖਰਾ ਹੈ ਅਸੀਂ ਕੋਦੇ ਨਹੀਂ ਖਤਮ ਹੁੰਦਾ ਜਿੱਦਣ ਉਹ ਲੱਗਦਾ ਉਦੋਂ ਹੀ ਇਹ ਲੱਗਦਾ ਉਹ ਤੇ ਕਾਰਡ ਕਰਾਓ। ਇਹਨਾਂ ਦੇ ਬਜ਼ੁਰਗਾਂ ਦੇ 7 ਦਰਬਾਰ ਨੇ। ਇੱਕ ਦਰਬਾਰ ਤੇ ਦਿੱਲੀ 'ਚ ਹੈ, ਇੱਕ ਇੱਧਰ ਜੰਡਿਆਲਾ ਹਾਫਸਾਬਾਦ ਰੋਡ ਤੇ ਜੰਡਿਆਲਾ ਹੋਰ ਹੈ ਹਾਂਜੀ। ਉਸ ਜੰਡਿਆਲੇ 'ਚ ਅੱਛਾ ਇਹ ਜੰਡਿਆਲਾ ਸ਼ੇਰ ਇੱਕ ਜੰਡਿਆਲਾ ਬਾਗ ਵਾਲਾ ਉੱਥੇ ਨਹੀਂ ਇਹ ਜੰਡਿਆਲੇ ਦੇ ਵਿੱਚ ਹੀ ਉਹ ਵੀ ਦਰਬਾਰ ਜੰਡਿਆਲਾ ਬਾਗ ਵਾਲਾ ਤੇ ਇੱਕ ਉਧਰ ਮੰਡੀ ਗੁੱਸੇ ਦੇ ਕੋਲ ਹੈ। ਜੰਡਿਆਲਾ ਢਾਬ ਵਾਲਾ ਉੱਥੇ ਦਰਬਾਰ ਹੈ। ਲੇਕਿਨ ਇਹਨਾਂ ਬਜ਼ੁਰਗਾਂ ਦੇ 7 ਦਰਬਾਰ ਨੇ ਜਿੱਥੇ 7 ਦਰਬਾਰਾਂ ਤੇ 25 ਚੇਤਰ ਨੂੰ ਉਰਸ ਹੁੰਦਾ। ਇਹ ਕਿਵੇਂ ਪਤਾ ਲੱਗਾ ਵੀ 7 ਦਰਬਾਰ ਕਿਉਂ ਨੇ ਤੇ ਕਾਦੇ ਤੋਂ ਉੱਥੇ ਬਾਬੇ ਉਹ ਜਾਂਦੇ ਹੋ? ਉਹ ਹਾਂ ਬਾਬਿਆਂ ਨਾਲ ਵੇਖੋ ਜੀ ਉਹ ਪੱਗ ਸ਼ਰੀਫ ਹੈ ਕਿੱਥੇ ਉੱਥੇ ਦਫਨ ਹੋ ਗਈ, ਹਾਂਜੀ ਕਿਤੇ ਬਾਬਿਆਂ ਨਾਲ ਦਾ ਸੋਟਾ ਹੈ, ਹਾਂਜੀ ਉੱਥੇ ਅਕੀਦਤਮੰਦ ਜਿਹੜੇ ਜਾਂਦੇ ਆ ਉਹ ਅਕੀਦੇ ਨਾਲ ਮੰਨਤਾਂ ਮੰਨਦੇ ਆ, ਮੰਨਤਾਂ ਪੂਰੀਆਂ ਹੁੰਦੀਆਂ ਉਹਨਾਂ ਦੀਆਂ। ਉੱਥੇ ਚੜਾਵੇ ਜਿੱਥੇ ਬਾਬਾ ਜੀ ਦਾ ਆਉਣ ਜਾਣ ਜਿੱਥੇ ਜਿੱਥੇ ਬਾਬੇ ਜੀ ਦਾ ਆਉਣ ਜਾਣ ਸੀ, ਜਿੱਥੇ ਜਿੱਥੇ ਉਹਨਾਂ ਦੀ ਬੈਠਕ ਸੀ। ਸੱਤਾਂ ਘਰਾਂ ਨੇ ਰੋਟੀ ਬਾਕੀ ਸੀ ਬਾਬੇ ਹਾਂਜੀ ਸੱਤਾਂ ਆਦਮੀਆਂ ਨੇ ਮਸ਼ਵਰਾ ਕਰ ਲਿਆ ਬਾਬੇ ਦੀ 12 ਵਜੇ ਰੋਟੀ ਬਾਕੀ ਆਦਮੀਆਂ ਨੇ ਰੋਟੀ ਦਾ 12 ਵਜੇ ਦਾ ਬਾਬੇ ਨੇ ਕਿਹਾ ਕਿ ਬਾਬਾ ਜੀ ਰੋਟੀ 12 ਵਜੇ ਹਾਂਜੀ। ਸਾਡੇ ਘਰ ਹੈ ਹਾਂਜੀ ਉਹ 12 ਵਜੇ ਬਾਬਾ ਸੱਤਾਂ ਘਰਾਂ 'ਚ ਬਾਬਾ ਮੌਜੂਦ ਵਾਹ 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 ਉਹ 12 ਵਜੇ ਤੁਸੀਂ ਆਖੋ ਜੀ 12 ਵਜੇ ਸਾਡੇ ਹਲ ਸੀ ਬਾਬਾ, ਮੈਂ ਆਖਣਾ ਨਹੀਂ ਜੀ ਸਾਡੇ ਹਲ ਸੀ, ਉਹਨਾਂ ਨੇ ਕਹਿਣਾ ਜੀ ਸਾਡੇ ਹਲ ਸੀ।
ਉਹ ਸਾਰੇ ਕਹਿਣ ਲੱਗੇ 12 1 ਵਜੇ ਨੇ ਤੇ 7 ਘਰਾਂ ਚੋਂ ਬਾਬੇ ਦੀ ਹਾਜ਼ਰ ਹੋ ਗਿਆ। ਉੱਤੇ ਬਾਬੇ ਹੋਰਾਂ ਨੇ ਮੁੱਢੋਂ ਹੀ ਰੱਖੇ। ਹਾਂ ਪੁੱਤਰ ਬਾਦਰਾਂ ਨਾਲ ਜਾਂਦੇ ਨੇ। ਨਹੀਂ ਇਹ ਤਾਂ ਤੁਹਾਡੇ ਤੋਂ ਪਹਿਲਾਂ ਦੀ ਕਹਾਣੀ ਹੈ ਨਾ, ਬਾਬੇ ਹੋਰੀ ਤਾਂ ਤੁਸੀਂ ਦੇਖੇ ਨੇ, ਨਹੀਂ ਨਾ ਵੇਖੇ। ਪਹਿਲੇ ਦੇ ਫੋਟ ਹੋ ਗਏ ਨੇ। ਪਾਕਿਸਤਾਨ ਬਣਨ ਤੋਂ 24 ਸਾਲ ਪਹਿਲਾਂ ਦੇ ਪਾਕਿਸਤਾਨ ਜੀ ਬਣਿਆ ਪੱਕਾ ਕਰਦੇ ਨੇ। 24 ਸਾਲ ਪਾਕਿਸਤਾਨ ਬਣਨ ਤੋਂ ਪਹਿਲਾਂ 1923 ਚ। ਉਹ ਇਸ ਤਰ੍ਹਾਂ ਨਾ ਬਜ਼ੁਰਗੋ ਕਿ ਜਦੋਂ ਅੱਬਾ ਜੀ ਆਏ ਨਾ ਹਿੰਦੁਸਤਾਨ ਬਜ਼ੁਰਗ ਸਾਡੇ, ਉਦੋਂ ਅੱਬੇਰਾਂ ਦੀ ਉਮਰ ਸੀ 10 ਸਾਲ। ਜਿਸ ਲਈ 24 ਸਾਲ ਪਹਿਲਾਂ ਦਾ ਪਰਦਾ ਕੀਤਾ ਸੀ ਬਾਬੇ ਹਿਆਰ ਸ਼ਾਹ ਬਾਦਸ਼ਾਹ ਸਰਕਾਰ ਨੇ। ਇੱਥੋਂ ਦੇ ਜਿਹੜੇ ਮਕਾਮੀ ਲੋਕ ਸੀ, ਉਹ ਜਿਨ੍ਹਾਂ ਨੇ ਹਕੀਕਤਨ ਵੇਖਿਆ ਸੀ, ਉਹ ਫਿਰ ਅੱਬੇ ਹਰੀ ਉਦੋਂ ਵੇਖੋ ਜੀ ਜਵਾਨ ਉਮਰ 'ਚ ਸਨ। ਉਹ ਫਿਰ ਸੁਣੀ ਸੁਣਾਈ ਤੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਵੀ ਇਸ ਬੰਦੇ ਨੇ ਖਾਸ ਬਾਬੇ ਹੋਰਾਂ ਨੂੰ ਵੇਖਿਆ ਹੈ, ਇਹ ਅਮਲ ਹੁੰਦੇ ਰਹੇ ਬਾਬੇ ਹੋਰਾਂ ਦੇ, ਇਹ ਕਾਰਨਾਮੇ। ਤੁਹਾਡਾ ਨਾਮ ਕੀ? ਮੇਰਾ ਨਾਮ ਜੀ ਅਬਦੁਲ ਗਫਾਰ ਖਾਨ। ਇਹਨਾਂ ਦੇ ਬੇਟੇ ਹੋ? ਹਾਂ ਜੀ। ਅੱਛਾ ਮਾਸ਼ਾਅੱਲਾ। ਕਿੰਨੇ ਬੇਟੇ ਨੇ? ਮਾਸ਼ਾਅੱਲਾ। ਇਹ 10 ਘਰ ਹੈ। ਬਸ ਜੀ ਗਰੀਬ ਖਾਨਾ ਹੈ ਜੀ। ਮਾਸ਼ਾਅੱਲਾ ਜੀ।